तालिबान वालों ये दावा किया गया है कि उन्होंने अफगानिस्तान का 85% ਜਿਹੜਾ ਇਲਾਕਾ ਹੈ ਉਹ ਕਬਜ਼ੇ ਵਿੱਚ ਕਰ ਲਿਆ ਹੈ ਕਿ ਅਫਗਾਨਿਸਤਾਨ ਦੇ ਵਿੱਚ ਜਾਂ ਵਿਨਰ ਹੁੰਦੇ ਨੇ ਜਾਂ ਲੂਜ਼ਰ ਹੁੰਦੇ ਨੇ ਉੱਥੇ ਨੈਗੋਸ਼ੀਏਟਡ ਕੰਪਰੋਮਾਈਜ਼ਸ ਨਹੀਂ ਹੁੰਦੇ। ਤਾਲਿਬਾਨ ਕਲੇਮ ਟੂ ਕੰਟਰੋਲ 85% ਆਫ ਅਫਗਾਨਿਸਤਾਨ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੇ 6-7 ਮੁਲਕਾਂ ਨਾਲ ਅਫਗਾਨਿਸਤਾਨ ਦਾ ਬਾਰਡਰ ਲੱਗਦਾ ਹੈ ਉਹਦੇ ਉਹਨਾਂ ਨੇ ਬਾਰਡਰ ਟਾਊਨਸ ਦੇ ਉੱਤੇ ਜਿਹੜਾ ਉਹਨਾਂ ਪ੍ਰੋਵਿੰਸਿਸ ਨੂੰ ਕੈਪਚਰ ਕੀਤਾ ਔਰ ਸ਼ਾਇਦ ਇਹ ਇਸ ਲਈ ਹੋਏ ਕਿ ਜਦੋਂ ਉਹਨਾਂ ਨੇ ਇਨਰ ਜਿਹੜਾ ਰਿਮੇਨਿੰਗ ਹੈ ਉਹਦੇ ਤੇ ਉਹਨਾਂ ਨੇ ਧਾਵਾ ਬੋਲਣਾ ਤੇ ਫਿਰ ਉਹ ਉਹਨਾਂ ਬਾਰਡਰਸ ਨੂੰ ਵੀ ਸੀਲ ਉਹਨਾਂ ਨੇ ਆਲਮੋਸਟ ਕਰ ਦੇਣਾ ਕਿ ਵੀ ਜੇ ਉਹਨਾਂ ਮੁਲਕਾਂ 'ਚੋਂ ਕੋਈ ਇੰਟਰਫੀਅਰ ਵੀ ਕਰਨਾ ਚਾਹੇ ਤਾਂ ਉਹਨਾਂ ਨੂੰ ਪਹਿਲੀ ਰੈਜ਼ਿਸਟੈਂਸ ਬਾਰਡਰਸ ਦੇ ਉੱਤੇ ਤਾਲਿਬਾਨ ਦੀ ਹੋਏ। ਪਾਕਿਸਤਾਨ ਦਾ ਤਾਂ ਸਭ ਤੋਂ ਜ਼ਿਆਦਾ ਫਿਕਰ ਇਹ ਹੈ ਕਿ ਜਿਵੇਂ ਭਾਰਤ ਦੀ ਇੰਟਰਫੀਅਰੈਂਸ ਪਾਕਿਸਤਾਨ 'ਚ ਹੈ, ਅਫਗਾਨਿਸਤਾਨ 'ਚ ਹੈ, ਤਹਿਰੀਕੇ ਤਾਲਿਬਾਨ ਪਾਕਿਸਤਾਨ ਜਿਹੜੀ ਉਹਨਾਂ ਨੇ ਖੜੀ ਕੀਤੀ ਹੈ ਜਿਹਦੇ ਬਾਰੇ ਉਹਨਾਂ ਕਿਹਾ ਕਿ 5000 ਉਹਨਾਂ ਦੇ ਗੁਰਿੱਲੇ ਬੈਠੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्स मैं ਤੁਹਾਡੀ ਹੋਸਟ ਨੀਲਮ ਕੋਟ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब जी आनू प्रोग्राम सच्चो सच विच बहुत शुक्रिया जी राज साहब। अज 9 जुलाई 2021-25 हाड़ नानकशाही संमत 553 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬਲਫਲਕਨ ਕੈਨੇਡਾ, roku, ਜਾਦੂ ਬਾਕਸ, ਸ਼ਾਬਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਜਿਸ ਤਰ੍ਹਾਂ ਕਿ ਇਸ ਵੀਕ ਦਾ ਆਪਾਂ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਆ ਔਰ ਆਸ ਕਰਦੇ ਆ ਔਰ ਦੁਆ ਕਰਦੇ ਆ ਅਰਦਾਸ ਕਰਦੇ ਆ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਖੁਸ਼ੀਆਂ ਭਰਿਆ ਗੁਜ਼ਰੇ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਤਰ੍ਹਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਜੇ ਸਾਡੇ ਪ੍ਰੋਗਰਾਮ ਨੂੰ ਜਿਨ੍ਹਾਂ ਨੇ ਸਪਾਂਸਰ ਕੀਤਾ ਹੈ ਉਹਨਾਂ ਬਾਰੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ektuhi.com ਵੱਲੋਂ। ਸੋ ektuhi.com ਦਾ ਜਿਹੜਾ ਉਪਰਾਲਾ ਹੈ ਸਿਆਟਲ ਤੋਂ ਸਰਦਾਰ ਸਤਪਾਲ ਸਿੰਘ ਪੁਰੇਵਾਲ ਵੱਲੋਂ ਕੀਤਾ ਗਿਆ ਹੈ ਔਰ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੋਲ ਕੇ ਸੰਥਿਆ ਦੇ ਨਾਲ ਨਾਲ ਹਰ ਅੱਖਰ ਨੂੰ ਹਾਈਲਾਈਟ ਕੀਤਾ ਗਿਆ ਹੈ ਤਾਂ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਦਰਸ਼ਨ ਨੇ ਉਹ ਕਰ ਸਕੀਏ ਔਰ ਖੁਦ ਪੜ੍ਹ ਕੇ ਸਮਝਣ ਦਾ ਯਤਨ ਕਰੀਏ। ਸੋ ektuhi.com ਤੇ ਜਾ ਕੇ ਤੁਸੀਂ ਇਸ ਸੰਬੰਧੀ ਜਿਹੜੀ ਵਧੇਰੇ ਜਿਹੜੀ ਜਾਣਕਾਰੀ ਲੈ ਸਕਦੇ ਹੋ। ਸੋ ਅਸੀਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਤਪਾਲ ਸਿੰਘ ਪੁਰੇਵਾਲ ਹੋਰਾਂ ਦਾ ਧੰਨਵਾਦ ਕਰਦੇ ਹਾਂ। ਸੋ ਤੁਹਾਨੂੰ ਵੀ ਆਪਾਂ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਨੰਬਰ ਤੇ 5166619184 ਸੇਮ ਨੰਬਰ ਤੇ ਤੁਸੀਂ ਸਾਨੂੰ WhatsApp ਮੈਸੇਜ ਭੇਜ ਸਕਦੇ ਹੋ ਔਰ ਜਿਸ ਤਰ੍ਹਾਂ ਕਿ ਈਮੇਲ ਤੁਸੀਂ ਸਾਨੂੰ ਕਰ ਸਕਦੇ ਹੋ info@tv84.tv ਤੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਅੱਜ ਦਾ ਜਿਹੜਾ ਪਹਿਲਾ ਐਮਿਸ਼ਨ ਉਸ ਬਾਰੇ ਗੱਲਬਾਤ ਕਰਾਂਗੇ ਕਿ ਤਾਲਿਬਾਨ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਉਹਨਾਂ ਨੇ ਅਫਗਾਨਿਸਤਾਨ ਦਾ 85% ਜਿਹੜਾ ਇਲਾਕਾ ਹੈ ਉਹ ਕਬਜ਼ੇ ਵਿੱਚ ਕਰ ਲਿਆ ਹੈ ਔਰ ਅਫਗਾਨਿਸਤਾਨ ਦੇ ਜਿਹੜੇ ਗੁਆਂਢੀ ਦੇਸ਼ਾਂ ਨਾਲ ਲੱਗਦੇ ਬਾਰਡਰਾਂ ਵਾਲੇ ਜਿਹੜੇ ਸੂਬਿਆਂ ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ ਔਰ ਪਾਕਿਸਤਾਨ ਨੇ ਫਿਕਰ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਜੇ ਅਫਗਾਨਿਸਤਾਨ ਵਿੱਚ ਪਾਵਰ ਸ਼ੇਅਰਿੰਗ ਨਹੀਂ ਹੁੰਦੀ ਤਾਂ ਸਿਵਲ ਵਾਰ ਦੇ ਜਿਹੜੇ ਚਾਂਸਸ ਹੋ ਸਕਦੇ ਨੇ ਔਰ ਨਾਲ ਹੀ ਖੂਨ ਖਰਾਬਾ ਜਿਹੜਾ ਬਹੁਤ ਵੱਡੇ ਪੱਧਰ ਤੇ ਹੋ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਬਹੁਤ ਹੀ ਪਿਆਰੇ ਵੀਰ ਸਤਪਾਲ ਸਿੰਘ ਪੁਰੇਵਾਲ ਜਿਹੜੇ ਸੀਐਟਲ 'ਚ ਰਹਿੰਦੇ ਨੇ ਔਰ ਟੀਵੀ 84 ਨਾਲ ਤਾਂ ਪਿਛਲੇ 8-9 ਸਾਲ ਤੋਂ ਜੁੜੇ ਹੀ ਹੋਏ ਨੇ। ਸਾਡੇ ਨਾਲ ਆਲਮੋਸਟ ਉਹਨਾਂ ਦਾ 30 ਸਾਲ ਦਾ ਸਫ਼ਰ ਹੀ ਹੈ ਔਰ ਕਿਰਤ ਕਰਨ ਵਾਲੇ ਗੁਰਸਿੱਖ ਨੇ। ਲੇਕਿਨ
ਜਿਵੇਂ ਉਹਨਾਂ ਨੇ ਤੁਸੀਂ ਇੱਕ ਤੋਂ ਹੀ ਉਹਨਾਂ ਦੇ ਪ੍ਰੋਜੈਕਟ ਦੀ ਗੱਲ ਕੀਤੀ ਕਿ ਉਹਨਾਂ ਨੇ ਜਿੰਨੇ ਐਫਰਟ ਦੇ ਨਾਲ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਅਲਟੀਮੇਟਲੀ ਸਿੱਖ ਧਰਮ ਦਾ ਆਧਾਰ ਗੁਰੂ 10ਵੇਂ ਪਾਤਸ਼ਾਹ ਦਾ ਫਰਮਾਨ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਿਵੇਂ ਉਹਨਾਂ ਨੇ ਪੰਜਾਬ ਦੇ ਵਿੱਚ ਚੰਗੇ ਜਿਹੜੇ ਪਾਠੀ ਸੀ ਉਹ ਲੱਭੇ, ਕਿਵੇਂ ਉਸ ਦਾ ਉਚਾਰਨ ਕਰਨਾ ਹੈ, ਔਰ ਉਹਦੇ 'ਚ ਉਹਨਾਂ ਨੇ ਲੇਟੈਸਟ ਟੈਕਨੋਲੋਜੀ ਉਹਨਾਂ ਨੇ ਖੁਦ ਜਿਹੜਾ ਮਿਹਨਤ ਕਰਕੇ ਕੰਪਿਊਟਰ ਤੇ ਕਈ ਦਿਨ ਕਈ ਮਹੀਨੇ ਖੱਪ ਕੇ ਔਰ ਜਿਹੜੇ ਇੱਥੇ ਐਕਸਪਰਟ ਸੀ ਉਹਨਾਂ ਦੀ ਮਦਦ ਲੈ ਕੇ ਜੋ ਉਹਨਾਂ ਨੇ ਪ੍ਰੋਜੈਕਟ ਤਿਆਰ ਕੀਤਾ, ਇਹ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈ ਕਿ ਜੇ ਕੋਈ ਵੀ ਇਸ ਗੱਲ ਨੂੰ ਮਨ 'ਚ ਧਾਰ ਕੇ ਤੁਰ ਪਏ ਮੈਂ ਇਹ ਕੰਮ ਕਰਨਾ, ਤੇ ਜਿਹੜਾ ਕੰਮ ਸ਼੍ਰੋਮਣੀ ਕਮੇਟੀ ਉੱਥੇ ਬੈਠੀਆਂ ਯੂਨੀਵਰਸਿਟੀਆਂ 5-6 ਯੂਨੀਵਰਸਿਟੀਜ਼ ਜਿਨ੍ਹਾਂ ਦਾ ਮਿਲੀਅਨਸ ਆਫ ਡਾਲਰਸ ਦਾ ਬਜਟ ਆ ਉਹ ਨਹੀਂ ਕਰ ਸਕੇ, ਉਹਨਾਂ ਨੇ ਇਸ ਵੈਬਸਾਈਟ ਰਾਹੀਂ ਕੀਤਾ। ਇਹ ਬੜਾ ਸਖੈਣ ਹੈ, ਹਰ ਇੱਕ ਦੀ ਰੀਚ ਹੈ। ਔਰ ਤੁਸੀਂ ਇੱਕ ਵਾਰ ਉਹਦਾ ਵੈਬਸਾਈਟ ਫਿਰ ਦੱਸ ਦਿਓ। ektohi.com ਉਸ ਦੇ ਉੱਤੇ ਜਿਹੜੇ ਵੀ ਸਾਡੇ ਦਿਲਚਸਪੀ ਰੱਖਦੇ ਨੇ, ਔਰ ਮੈਂ ਸਮਝਦਾ ਵੀ ਹਰ ਸਿੱਖ ਲਈ ਇਹ ਜ਼ਰੂਰੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪ ਕਰੇ। ਜਦੋਂ ਅਸੀਂ ਬਹੁਤ ਵਾਰ ਆਪਣੀ ਜਿਹੜੀ ਰਿਲੀਜੀਅਸ ਕਲਰਜੀ ਹੈ ਜਾਂ ਜਿਨ੍ਹਾਂ ਨੂੰ ਅਸੀਂ ਧਾਰਮਿਕ ਲੋਕ ਕਹਿੰਦੇ ਆ, ਜਿਨ੍ਹਾਂ ਪੇਸ਼ਾਵਰ, ਉਹਨਾਂ 'ਚ ਆਈਆਂ ਕਮਜ਼ੋਰੀਆਂ ਦੀ ਗੱਲ ਕਰਦੇ ਹਾਂ, ਤਾਂ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਗੁਰੂ ਸਾਹਿਬਾਨ ਨੇ ਇਹ ਨਹੀਂ ਸੀ ਵਿਜ਼ੂਲਾਈਜ਼ ਕੀਤਾ ਕਿ ਵੀ ਅਸੀਂ ਪ੍ਰੋਫੈਸ਼ਨਲ ਲੋਕ ਰੱਖਾਂਗੇ ਜਿਨ੍ਹਾਂ ਦਾ ਕਿੱਤਾ ਹੀ ਇਹ ਹੋਏਗਾ। ਉਹਨਾਂ ਦਾ ਤਾਂ ਇਹੀ ਸੀ ਕਿ ਵੀ ਲੰਗਰ ਮੇ ਜੋ ਢੋਏ ਜਲ ਦੇਗ ਜੋ ਵਰਤਾਏ ਜਬੀ ਤਬੀ ਤੋਂ ਉਹ ਸਿੱਖ ਸਤਿਗੁਰੂ ਕੋ ਪਿਆਰਾ ਹੈ, ਕਿ ਹਰ ਸਿੱਖ ਲੰਗਰ ਦੇ ਲਈ ਜਲ ਵੀ ਲਿਆਏਗਾ, ਕਿਉਂਕਿ ਅੱਜ ਤਾਂ ਅਸੀਂ ਉਹ ਟੂਟੀ ਖੋਲਦੇ ਹਾਂ ਤੇ ਪਾਣੀ ਆ ਜਾਂਦਾ, ਇਸ ਲਈ ਅਜੋਕੀ ਜਨਰੇਸ਼ਨ ਨੂੰ ਸਮਝਾਉਣਾ ਸੌਖਾ ਨਹੀਂ ਹੈ ਕਿ ਖੂਹ ਕਿੰਨੀ ਦੂਰ ਸੀ, ਕਿਵੇਂ ਜਿਹੜਾ ਜਲ ਲਿਆਂਦਾ ਜਾਂਦਾ ਸੀ, ਤੇ ਫਿਰ ਜੇ ਲੰਗਰ ਤਿਆਰ ਕਰਨਾ ਉਹਦੇ ਲਈ ਜਿਹੜੀਆਂ ਲੱਕੜੀਆਂ ਨੇ ਉਹ ਤੁਸੀਂ ਜੰਗਲ 'ਚੋਂ ਵੱਢਣੀਆਂ, ਸੁੱਕੀਆਂ ਲੱਕੜਾਂ ਹੋਣੀਆਂ ਚਾਹੀਦੀਆਂ, ਉਹਨਾਂ ਨੂੰ ਕਿਵੇਂ ਦੀਣੀ ਲਾ ਕੇ ਉਹਨਾਂ ਨੇ ਅੱਗ ਬਾਲਣੀ ਹੈ, ਔਰ ਫਿਰ ਦੇਗ ਤਿਆਰ ਕਰਨੀ ਹੈ, ਲੰਗਰ ਤਿਆਰ ਕਰਨਾ ਹੈ। ਔਰ ਫਿਰ ਇਹ ਸੀ ਕਿ ਉਹ ਸਿੱਖ ਕਿਰਤ ਵੀ ਕਰਦਾ ਹੈ, ਦਿਨੇ ਉਹ ਆਪਣਾ ਜਾ ਕੇ ਜਿਹਨੂੰ ਰਿਜ਼ਕੇ ਹਲਾਲ ਕਿਹਾ ਜਾਂਦਾ ਹੈ ਇਸਲਾਮ ਦੇ ਵਿੱਚ, ਕਿ ਅਸੀਂ ਹੱਕ ਹਲਾਲ ਦੀ ਕਿਰਤ ਕਹਿੰਦੇ ਹਾਂ, ਉਹਨੇ ਕਿਰਤ ਵੀ ਕਰਨੀ ਹੈ, ਉਹਨੇ ਲੰਗਰ ਲਈ ਲੱਕੜਾਂ ਵੀ ਲਿਆਣੀ ਹੈ, ਉਸਨੇ ਪਾਣੀ ਵੀ ਢੋਣਾ ਹੈ, ਔਰ ਫਿਰ ਉਸੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਉਸਨੇ ਬਾਣੀ ਵੀ ਪੜ੍ਹਨੀ ਹੈ, ਹੁਕਮਨਾਮਾ ਵੀ ਸੁਣਾਉਣਾ ਹੈ, ਪਾਠ ਵੀ ਕਰਨਾ ਹੈ। ਸੋ ਜਿਹੜਾ ਪਹਿਲਾ ਮਾਡਲ ਸੀ ਜਿਹਨੂੰ ਅਸੀਂ ਧਰਮਸਾਲ ਕਹਿੰਦੇ ਸੀ, ਗੁਰਦੁਆਰਾ ਲਫ਼ਜ਼ ਲੇਟਰ ਔਨ ਜ਼ਿਆਦਾ ਪਪੂਲਰ ਹੋਇਆ ਕਿ ਇਹ ਉਹ ਥਾਂ ਜਿੱਥੇ ਤੁਸੀਂ ਇਬਾਦਤ ਵੀ ਕਰਦੇ ਹੋ, ਪਰ ਜਿੱਥੇ ਸੱਚਮੁੱਚ ਧਰਮ ਦੇ ਵਿੱਚ ਜਿਉਣ ਵਾਲੇ ਲੋਕ ਘੜੇ ਜਾਂਦੇ ਨੇ। ਸਾਲ ਜਿਹੜਾ ਲਫ਼ਜ਼ ਹੈ ਇਹ ਘੜਨ ਨੂੰ ਕਹਿੰਦੇ ਨੇ, ਜਿਵੇਂ ਟਕਸਾਲ। ਹੁਣ ਟਕਸਾਲ ਉਹ ਹੈ ਜਿਹਦੇ 'ਚ ਮਿੰਟ, ਜਿਹਦੇ 'ਚ ਟਕੇ ਬਣਦੇ ਨੇ, ਜਿੱਥੇ ਨੋਟ ਪ੍ਰਿੰਟ ਹੁੰਦੇ ਨੇ, ਕਰੰਸੀ ਅੱਜ ਤਾਂ ਹੁਣ ਜਿਹੜੀ ਹੈ ਉਹ ਪੇਪਰ ਕਰੰਸੀ ਆ ਗਈ, ਪਰ ਜਿੱਥੇ ਟਕੇ ਟਕਸਾਲ। ਇਵੇਂ ਹੀ ਜਿਹੜੇ ਲੋਕ ਡੇਰੇ ਔਰ ਦੂਸਰੇ ਬਣਾਏ ਹੋਏ ਸੀ ਉਹਨਾਂ ਨੂੰ ਸੀ ਜੀ ਆਮ ਕਹਿਣਗੇ ਜੀ ਉਹਦਾ ਚੇਲਾ ਚਾਟੜ ਹੈ। ਹੁਣ ਚੇਲਾ ਤਾਂ ਹੈ ਹੀ ਹੈ ਡਿਸਾਈਪਲ, ਚਾਟੜਾ ਵੀ ਇਹੀ ਸੀ ਜਿਹੜਾ ਉੱਥੋਂ ਫਿਰ ਪੂਰਾ ਰੜ ਕੇ ਨਿਕਲਦਾ ਸੀ, ਤੇ ਉਹਨੂੰ ਬਹੁਤ ਵਾਰੀ ਚਟਸਾਲ ਵੀ ਕਹਿੰਦੇ ਸੀ ਕਿ ਭਾਈ ਇੱਥੇ ਚੇਲੇ ਚਾਂਟੇ ਜਾਂ ਚੇਲੇ ਚਾਂਪਟੇ, ਅਜੇ ਵੀ ਕਹਿਣਗੇ ਉਹਦੇ ਬੜੇ ਚੇਲੇ ਚਾਂਪਟੇ ਹੈ ਜੀ। ਇਹ ਸਾਰੀ ਟਰਮੀਨੋਲੋਜੀ ਉਹਦੇ ਨਾਲ ਜੁੜੀ ਹੋਈ ਹੈ। ਸੋ ਮਕਸਦ ਇਹੀ ਸੀ, ਔਰ ਕਿਉਂਕਿ ਹਿੰਦੂ ਵੇਦਾਂ ਦੀ, ਸ਼ਾਸਤਰਾਂ ਦੀ, ਸਿਮਰਤੀਆਂ ਦੀ ਜ਼ਬਾਨ ਸੰਸਕ੍ਰਿਤ ਸੀ, ਤੇ ਸੰਸਕ੍ਰਿਤ ਬ੍ਰਾਹਮਣਾਂ ਨੇ ਆਪਣੇ ਕੋਲ ਰੱਖੀ ਹੋਈ ਸੀ, ਕਿਸੇ ਨੂੰ ਉਹ ਪੜ੍ਹਾਉਂਦੇ ਵੀ ਉਹੀ ਸੀ ਤੇ ਪੜ੍ਹਦੇ ਵੀ ਉਹ ਖੁਦ ਹੀ ਸੀ, ਬਾਕੀ ਕਿਸੇ ਕੋਲ ਰਾਈਟ ਹੀ ਨਹੀਂ ਸੀ, ਰਾਈਟ ਟੂ ਐਜੂਕੇਸ਼ਨ ਹੀ ਨਹੀਂ ਸੀ। ਸੋ ਗੁਰੂ ਸਾਹਿਬਾਨ ਨੇ ਜ਼ਬਾਨ ਵੀ ਉਹ ਚੁਣੀ, ਗੁਰੂ ਗ੍ਰੰਥ ਸਾਹਿਬ ਜਿਹੜਾ ਲੋਕਾਂ ਦੀ ਜ਼ਬਾਨ 'ਚ ਸੀ, ਆਮ ਫਕੀਰੀ ਜ਼ਬਾਨ ਸੀ, ਔਰ ਜਿਹੜੀ ਸਕ੍ਰਿਪਟ ਗੁਰਮੁਖੀ ਜਿਹਦੇ 'ਚ ਗੁਰੂ ਗ੍ਰੰਥ ਸਾਹਿਬ। ਔਰ ਅੱਜ ਇੱਕ ਸਵਾਲ ਵੀ ਹੈ ਸਾਡੇ ਟੋਰਾਂਟੋ ਤੋਂ ਪਿਆਰੇ ਵੀਰ ਨੇ, ਉਹਨਾਂ ਨੇ ਇਸ ਦੇ ਉੱਤੇ ਅਸੀਂ ਅਖੀਰਲੇ ਸੈਗਮੈਂਟ 'ਚ ਅੱਜ ਸਵਾਲ ਵੀ ਟੈਕਲ ਲਵਾਂਗੇ। ਹੁਣ ਇਹ ਵੀ ਸੀ ਕਿ ਭਾਈ ਇਹ ਉਸ ਵੇਲੇ ਕਿ ਵੀ ਬ੍ਰਾਹਮਣ ਦੀ ਡੋਮੀਨੈਂਸ ਖਤਮ ਕਰੋ, ਕਿ ਵੀ ਬ੍ਰਾਹਮਣ ਦੀ ਕੋਈ ਇਹ ਹਰ ਥਾਂ ਤੇ ਪ੍ਰਧਾਨ ਬਣ ਕੇ ਬੈਠਾ ਹੈ, ਲੋਕਾਂ ਦੀ ਜ਼ਬਾਨ ਗੱਲਬਾਤ ਵੀ ਉਹੀ ਸੰਸਕ੍ਰਿਤ ਨੂੰ ਨਕਾਰਿਆ ਪੂਰੀ ਤਰ੍ਹਾਂ, ਔਰ ਜਿਹੜੀ ਹੈ ਉਹ ਪੰਜਾਬੀ ਜ਼ਬਾਨ ਨੂੰ ਜਿਹੜਾ ਉਸ ਦੇ ਵਿੱਚ ਗੁਰਬਾਣੀ ਵੀ ਔਰ ਪੜ੍ਹਨ ਦਾ ਵੀ। ਪਰ ਜੇ ਅਸੀਂ ਪੰਜਾਬੀ ਪੜ੍ਹਨ ਵਾਲਿਆਂ ਨੇ ਵੀ ਬਾਣੀ ਨਹੀਂ ਪੜ੍ਹਨੀ, ਖੁਦ ਉਸ ਦੇ ਅਸੀਂ ਜਾਂ ਆਪਣੇ ਬੱਚਿਆਂ ਨੂੰ ਇਸ ਪਾਸੇ ਤੋਰਦੇ ਨਹੀਂ ਹੈ,
ਫਿਰ ਅਸੀਂ ਪ੍ਰੋਫੈਸ਼ਨਲ ਰਾਗੀ ਸੱਦ ਕੇ ਪ੍ਰੋਫੈਸ਼ਨਲ ਅਸੀਂ ਫਿਰ ਗੁਰਦੁਆਰਿਆਂ 'ਚ ਅਸੀਂ ਐਕਸਪੈਕਟ ਕਰਦੇ ਹਾਂ ਕਿ ਜੀ ਸਾਡੇ ਗ੍ਰੰਥੀ ਔਰ ਦੂਸਰੇ ਜਿਹੜੇ ਨੇ ਉਹ ਬਾਬਾ ਬੁੱਢਾ ਦੇ ਤਰਜ਼ ਦੇ ਹੋਣ। ਨਹੀਂ, ਇਵੇਂ ਨਹੀਂ ਹੁੰਦਾ, ਕਿਉਂਕਿ ਫਿਰ ਦੂਜੇ ਪਾਸੇ ਅਸੀਂ ਕਹਿਣ ਨੂੰ ਉਹਨਾਂ ਨੂੰ ਗੁਰੂ ਕੇ ਵਜ਼ੀਰ ਕਹਿੰਦੇ, ਲੇਕਿਨ ਜਦੋਂ ਉਹਨਾਂ ਦੀ ਤਨਖਾਹ ਦੇ 10 ਰੁਪਏ ਵਧਾਣੇ ਪੈਣ ਤੇ ਕਮੇਟੀਆਂ ਝਗੜ ਰਹੀਆਂ ਹੁੰਦੀਆਂ ਵੀ ਉਹਨਾਂ ਨੂੰ ਹੁੰਦਾ ਵੀ ਇਹਨਾਂ ਦੇ ਭਾਈਆਂ ਦੇ ਬੱਚੇ, ਉਹਨਾਂ ਦੇ ਨੱਕ ਲਿੰਮ ਵਗਦੀ ਹੋਏ, ਨਾਲਾ ਲਮਕਦਾ ਹੋਏ, ਤੇ ਉਹ ਉਹਨਾਂ ਦੇ ਵੀ ਬੱਚੇ ਨੇ, ਉਹ ਕਿਉਂ ਨਹੀਂ ਚੰਗੇ ਸਕੂਲਾਂ 'ਚ ਪੜ੍ਹਾ ਸਕਦੇ, ਕਿਉਂ? ਸੋ ਮਤਲਬ ਇਹ ਦੋਨੋਂ ਪੱਖ ਹੀ ਨੇ। ਔਰ ਜੇ ਮੈਂ ਸਮਝਦਾ ਹਾਂ ਵੀ ਹਰ ਸਿੱਖ ਖੁਦ ਬਾਣੀ ਪੜ੍ਹਨ ਲੱਗ ਜਾਏ ਤੇ ਫਿਰ ਜਦੋਂ ਵੀ ਕੋਈ ਚੀਜ਼ ਇੰਸਟੀਟਿਊਸ਼ਨਲਾਈਜ਼ ਹੁੰਦੀ ਹੈ, ਇੱਕ ਸੈੱਟ ਕਲਰਜੀ ਆਏਗੀ, ਫਿਰ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਕਮਜ਼ੋਰੀਆਂ ਵੀ ਆਣਗੀਆਂ। ਔਰ ਅਸੀਂ ਹਰ ਧਰਮ ਦੇ ਹਵਾਲੇ ਨਾਲ ਦੇਖਦੇ ਹਾਂ, ਬੇਸ਼ੱਕ ਉਹ ਕਲਰਜੀ ਈਸਾਈਆਂ ਦੀ ਹੈ, ਕੈਥੋਲਿਕਸ ਦੀ, ਕਿਸ ਕਿਸਮ ਦੇ ਲਾਸੂਟ ਉਹਨਾਂ ਦੇ ਖਿਲਾਫ ਆਉਂਦੇ ਨੇ। ਇਸਲਾਮ ਦੇ ਹਵਾਲੇ ਨਾਲ ਬਹੁਤ ਵਾਰ ਮੌਲਵੀਆਂ ਨਾਲ ਜੋੜ ਕੇ ਕਿੰਨਾ ਕੁਛ ਆਉਂਦਾ ਹੈ ਜਾਂ ਕਿਹਾ ਜਾਂਦਾ ਹੈ। ਹਿੰਦੂ ਬ੍ਰਾਹਮਣ ਸੰਨਿਆਸੀ, ਉਹਨਾਂ ਦੇ ਤਾਂ ਗੱਲ ਹੀ ਛੱਡ ਦਿਓ, ਉਹ ਤਾਂ ਬਾਪੂ ਆਸਾ ਰਾਮ ਤੋਂ ਲੈ ਕੇ ਰਾਮ ਰਹੀਮ ਤੱਕ ਇਹ ਸਾਰਿਆਂ ਨੂੰ ਦੇਖ ਲਓ ਕੀ ਹੈ। ਤੇ ਅਸੀਂ ਇਹ ਕਹੀਏ ਕਿ ਵੀ ਜੇ ਅਸੀਂ ਇੰਸਟੀਟਿਊਸ਼ਨਲਾਈਜ਼ ਕਰਕੇ ਕਲਰਜੀ ਨੂੰ ਉਹ ਥਾਂ ਦਿੱਤੀ, ਕਿਉਂਕਿ ਗੁਰੂ ਸਾਹਿਬਾਨ ਦਾ ਮੈਸੇਜ ਕੋਈ ਵਿਚੋਲੇ ਦਾ ਨਹੀਂ ਹੈ। ਤੁਹਾਨੂੰ ਰੱਬ ਦੇ ਨਾਲ ਮਿਲਣ ਲਈ, ਰੱਬ ਨਾਲ ਗੱਲ ਕਰਨ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ। ਔਰ ਇਹ ਤਾਂ ਸਾਰਾ ਉਸ ਪੁਜਾਰੀ ਕਲਾਸ ਨੇ ਕੱਢਿਆ, ਬ੍ਰਾਹਮਣ ਆ ਗਿਆ ਵਿੱਚ ਕਿ ਮੰਤਰ ਉਹ ਪੜ੍ਹੇਗਾ, ਤੁਹਾਡੇ ਸਿਰ ਤੇ ਮੁਸੀਬਤ ਆਈ ਹੈ ਉਹ ਟਾਲਣ ਲਈ ਤੁਹਾਨੂੰ ਮੰਤਰ ਦੇਗਾ, ਤੁਸੀਂ ਉਹਦੇ ਕੋਲ ਜਾ ਕੇ ਕਹੋਗੇ ਪੂਜਾ ਕਰੋ। ਇੱਥੇ ਤਾਂ ਵਿਣ ਬੋਲਿਆ ਸਭ ਕੁਝ ਜਾਣਦਾ। ਅਸੀਂ ਤਾਂ ਇਹ ਮੰਨਦੇ ਹਾਂ ਵੀ ਰੱਬ ਸਭ ਕੁਝ ਜਾਣਦਾ ਹੈ। ਔਰ ਜੇ ਅਸੀਂ ਖੁਦ ਆਜ਼ਜ਼ੀ ਦੇ ਨਾਲ ਰੱਬ ਦੇ ਅੱਗੇ ਅਰਦਾਸ ਕਰਦੇ ਹਾਂ, ਉਸ ਦੇ ਅੱਗੇ ਦੁਆ ਕਰਦੇ ਹਾਂ, ਤੇ ਫਿਰ ਉਹੀ ਦੁਆ ਕਬੂਲ ਹੁੰਦੀ ਹੈ ਜਿਹੜੀ ਤੁਹਾਡੇ ਸੱਚੇ ਦਿਲ ਦੇ ਨਾਲ, ਔਰ ਤੁਸੀਂ ਆਪਣੇ ਆਪ ਨੂੰ ਰੱਬ ਦੇ ਸਾਹਮਣੇ ਰੱਖ ਕੇ ਕਿ ਭਾਈ ਅਸੀਂ ਖੱਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ, ਕਿ ਅਸੀਂ ਇੰਨੇ ਕੁ ਖਤਾ ਵਾਲੇ ਲੋਕ ਹੈ, ਇੰਨੇ ਸਾਡੇ ਗੁਨਾਹ ਨੇ ਕਿ ਵੀ ਉਹਦੀ ਗਿਣਤੀ ਨਹੀਂ ਹੋ ਸਕਦੀ, ਤੇ ਹੇ ਵਾਹਿਗੁਰੂ ਤੂੰ ਸਾਨੂੰ ਬਖਸ਼ ਲੈ। ਸੋ ਮਤਲਬ ਜ਼ਾਹਰ ਹੈ ਕਿ ਇਸ ਸਾਰੇ ਨੂੰ ਜਿਹੜਾ ਵੀਰ ਸਤਪਾਲ ਸਿੰਘ ਪੁਰੇਵਾਲ ਹੋਰਾਂ ਦਾ ਕੰਮ ਹੈ ektuhi.com ਦੇ ਥੱਲੇ, ਇਹ ਤੁਹਾਨੂੰ ਖੁਦ ਬਾਣੀ ਪੜ੍ਹਨ ਦੇ ਲਈ ਵੀ ਉਤਸ਼ਾਹਤ ਕਰਦਾ ਹੈ। ਉਸ ਦੇ ਉੱਤੇ ਥਾਂ ਹਾਈਲਾਈਟਸ ਨੇ, ਜਿਹੜੇ ਲੋਕ ਰਿਸਾਈਟ ਕਰ ਰਹੇ ਨੇ ਉਹ ਤੁਸੀਂ, ਕਿਉਂਕਿ ਕੰਪਿਊਟਰ ਹੈ, ਤੁਸੀਂ ਬਾਰ-ਬਾਰ ਸੁਣ ਸਕਦੇ ਹੋ ਕਿ ਭਾਈ ਤੁਸੀਂ ਕਿੱਥੇ ਕਰੈਕਟ ਕਰਨਾ ਹੈ। ਔਰ ਮੈਂ ਇਹ ਸਮਝਦਾ ਵੀ ਉਹਨਾਂ ਦਾ TV 84 ਪ੍ਰਤੀ ਪਿਆਰ ਭਾਵਨਾ ਤਾਂ ਉਹ ਐਕਸਟ੍ਰੀਮ ਦੀ ਹੈ, ਲੇਕਿਨ ਇਹ ਜਿਹੜਾ ਇਹਨਾਂ ਨੇ ਕੰਮ ਕੀਤਾ ਇਹ ਬਹੁਤ ਰਿਮਾਰਕੇਬਲ ਹੈ ਔਰ ਇਸ ਦਾ ਕੋਈ ਪੈਰਲਲ ਨਹੀਂ ਹੈ। ਅਸੀਂ ਅਰਦਾਸ ਕਰਦੇ ਹਾਂ ਕਿ ਭਾਈ ਉਹ ਇਵੇਂ ਹੀ ਪੰਥ ਦੀ ਸੇਵਾ ਵੀ ਜਿਵੇਂ ਉਹ ਕਰਦੇ ਨੇ, ਔਰ ਅਦਰਵਾਈਜ਼ ਵੀ ਐਕਸੈਪਸ਼ਨਲ। ਹੁਣ ਵੀ ਇਸ ਉਮਰ 'ਚ ਉਹ ਮੈਰਾਥਨ ਦੌੜਦੇ ਨੇ 30 ਮੀਲ ਦੀ, ਔਰ ਜਦੋਂ ਵੀ ਹੋ ਕਹਿੰਦੇ ਜੀ 2 ਘੰਟੇ ਐਕਸਰਸਾਈਜ਼ ਮੈਂ ਕੀਤੀ। ਮੈਂ ਕਿਹਾ ਜੀ ਇਹਦਾ ਵੀ ਧਿਆਨ ਰੱਖੋ ਵੀ ਨਾ ਐਕਸਰਸਾਈਜ਼ ਕਰਨਾ ਵੀ ਉਨਾ ਹੀ ਨੁਕਸਾਨ ਕਰਦਾ ਕਈ ਵਾਰੀ ਜਿੰਨਾ ਜ਼ਿਆਦਾ ਕਰਨਾ ਹੁੰਦਾ, ਪਰ ਉਹ ਆਪਣੇ ਆਪ ਨੂੰ ਫਿੱਟ ਵੀ ਰੱਖਦੇ ਨੇ। ਤੇ ਉਹ ਵੀ ਸੁਰ ਵੀ ਜੁਝਾਰੂ ਹੈ, ਕਿਸੇ ਦਾ ਕਾਲਰ ਫੜਨ ਲੱਗੇ ਵੀ ਮਿੰਟ ਨਹੀਂ ਲਾਉਂਦੇ, ਫਿਜ਼ੀਕਲੀ ਨਹੀਂ, ਚੈਲੰਜ ਦੀ ਭਾਵਨਾ। ਕਿਉਂਕਿ ਜਿਹੜਾ ਬੰਦਾ ਸਚਿਆਰਤਾ ਦੇ ਨਾਲ ਜੀਵਨ ਜਿਉਂਦਾ ਉਸ ਨੂੰ ਕੋਈ ਫਿਰ ਕਿਸੇ ਦੀ ਪਰਵਾਹ ਨਹੀਂ ਹੁੰਦੀ ਕਿ ਵੀ ਕਿਸੇ ਦੇ ਗੋਡੇ ਲੱਗੇ ਕਿ ਗਿੱਟੇ ਲੱਗੇ। ਹੁਣ ਅਸੀਂ ਆਪਣੇ ਗੋਡੇ ਗਿੱਟੇ ਬਚਾ ਕੇ ਅਫਗਾਨਿਸਤਾਨ ਪਹੁੰਚੀਏ। ਹਾਲਾਂਕਿ ਕਈਆਂ ਨੂੰ ਲੱਗੇਗਾ ਪਤਾ ਨਹੀਂ ਸਾਡੀ ਓਬਸੈਸ਼ਨ ਹੀ ਹੈ, ਸਾਨੂੰ ਸੁਪਨੇ ਅੱਜ ਸੱਚਮੁੱਚ ਸੁਪਨੇ ਅਫਗਾਨਿਸਤਾਨ ਦੇ ਹੁੰਦੇ। ਇਸ ਲਈ ਕਿਉਂਕਿ ਜਦੋਂ ਤੁਸੀਂ ਇਨਸਾਨੀ ਪੀੜ ਨੂੰ ਮਹਿਸੂਸ ਕਰਦੇ ਹੋ, ਸਾਰੀ ਦੁਨੀਆ, ਔਰ ਅਸੀਂ ਤਾਂ 2 ਵੇਲੇ ਦੀ ਅਰਦਾਸ ਕਰਦੇ ਹਾਂ ਕਿ ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਸਗਲ ਸਮਗਰੀ, ਇਹਦੀ ਜਿਹੜੀ ਲਾਈਨ ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਕਿ ਇਹ ਜਿਹੜੀ ਸਾਰੀ ਕ੍ਰੀਏਸ਼ਨ ਹੈ ਇਹ ਤੇਰੇ ਧਾਗੇ ਨਾਲ ਬੱਝੀ ਹੋਈ ਹੈ। ਸਾਰੀ ਉਹਦੇ 'ਚ ਖੰਡ ਬ੍ਰਹਿਮੰਡ ਨੇ। ਪਰ ਜੇ ਅਸੀਂ ਆਪਣੀ ਧਰਤੀ ਦੀ ਗੱਲ ਕਰੀਏ, ਜਿੰਨੀ ਕੁ ਸਾਨੂੰ ਸਮਝ ਹੈ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ, ਫਿਰ ਸਾਡਾ ਇਹ ਫਿਕਰ ਵੀ ਰਹਿੰਦਾ ਕਿ ਅੱਜ ਦੁਨੀਆ ਇੱਕ ਗਲੋਬਲ ਵਿਲੇਜ ਹੈ। ਕਿਸੇ ਖਿੱਤੇ 'ਚ ਕਿਸੇ ਥਾਂ ਤੇ ਕੋਈ ਵੀ ਹੋਈ ਤਬਾਹੀ, ਕੋਈ ਵੀ ਹੋਈ ਪੀੜ, ਉਹ ਹਰ ਪਾਸੇ ਜਾਂਦੀ ਹੈ। ਔਰ ਕੋਵਿਡ-19 ਨੇ ਤਾਂ ਦੱਸ ਹੀ ਦਿੱਤਾ ਕਿ ਭਾਈ ਸਾਰੀ ਇਨਸਾਨੀ ਜ਼ਾਤ ਇਸ ਤੋਂ ਸਫਰ ਵੀ ਕੀਤੀ। ਜੇ ਵੈਕਸੀਨਸ ਨਿਕਲੀਆਂ ਤੇ ਉਹਨਾਂ ਨੇ ਵੀ ਅੱਗੋਂ ਜਿਹੜਾ ਉਹ ਰੰਗ ਨਹੀਂ ਦੇਖਿਆ, ਕਾਲਾ ਪੀਲਾ ਚਿੱਟਾ ਹਰਾ ਕੀ ਹੈ,
ਹਰ ਕੋਈ ਜਿਹੜਾ ਹੈ ਉਹ ਉਸ ਵੱਲ ਦੌੜਦਾ ਹੈ ਕਿ ਭਾਈ ਉਹਦੇ ਨਾਲ ਅਸੀਂ ਮਹਿਫੂਜ਼ ਹੋਈਏ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਹੁਣ ਮਹਿਫੂਜ਼ ਰੱਬ ਵੀ ਇੱਕ ਕਦਮ ਸ਼ਾਇਦ ਅੱਗੇ ਬੰਦੇ ਨੂੰ ਇਹ ਕਹਿੰਦਾ ਬਰਾਬਰ ਨਾ ਆ ਜਾਏ। ਜਿਵੇਂ ਫਾਈਜ਼ਰ ਵਾਲਿਆਂ ਨੇ ਅਮਰੀਕਨ ਜਿਹੜੀ ਇਹਨਾਂ ਦੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਤੋਂ ਮੰਗ ਕੀਤੀ ਹੈ ਕਿ ਭਾਈ ਸਾਨੂੰ ਤੀਸਰਾ ਡੋਜ਼ ਜਿਹੜਾ ਉਹ ਦੇਣ ਦੀ ਇਜਾਜ਼ਤ ਦਿੱਤੀ ਜਾਏ, ਕਿਉਂਕਿ ਜਿਹੜੀ ਹੈ ਐਂਟੀਬਾਡੀਜ਼ ਜਿੰਨੀਆਂ ਬਣਨੀਆਂ ਚਾਹੀਦੀਆਂ ਫੁੱਲ ਉਨੀਆਂ ਨਹੀਂ ਬਣ ਰਹੀਆਂ। ਸੋ ਮਤਲਬ ਇਹ ਹੈ ਕਿ ਵੀ ਇਹ ਚੈਲੰਜਸ, ਔਰ ਦੂਸਰੇ ਪਾਸੇ ਜਿਹੜਾ ਉਹਦਾ ਡੈਲਟਾ ਵੇਰੀਐਂਟ ਦੀ ਗੱਲ ਆਈ, ਹੁਣ ਉਹ ਚੌਥੇ ਫੇਜ਼ ਦੀ ਵੀ ਗੱਲ ਹੋ ਰਹੀ ਹੈ ਤੀਸਰੇ ਤੋਂ ਬਾਅਦ। ਸੋ ਇੱਕ ਪਾਸੇ ਉਹ ਚੈਲੰਜਸ ਨੇ ਜਿਹੜੇ ਕਿ ਅਨਸੀਨ ਐਨੀਮੀ ਨਾਲ ਨੇ, ਜਿਨ੍ਹਾਂ ਦੀ ਕੋਈ ਸ਼ਕਲ ਸੂਰਤ ਨਹੀਂ, ਪਰ ਜਿਹੜਾ ਸੀਨ ਚੈਲੰਜ ਨਜ਼ਰ ਆ ਰਿਹਾ ਹੈ ਜੋ ਅਫਗਾਨਿਸਤਾਨ ਦੇ ਵਿੱਚ ਇਸ ਵੇਲੇ ਸਿਚੁਏਸ਼ਨ, ਅਸੀਂ ਕੱਲ ਡਿਸਕਸ ਕੀਤਾ ਸੀ ਕਿ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ 31 ਅਗਸਤ ਫਾਈਨਲ ਡੇਟ ਦਿੱਤੀ ਹੈ ਨਿਕਲਣ ਦੀ, ਨਾਲ ਦੀ ਨਾਲ ਜੇ ਤਾਲਿਬਾਨ ਵੱਲ ਦੇ ਇੱਕ ਪਾਸੇ ਹੋਪ ਵੀ ਸੀ ਕਿ ਤਹਿਰਾਨ ਦੇ ਵਿੱਚ ਜਿਹੜਾ ਅਫਗਾਨ ਗਵਰਨਮੈਂਟ ਹੈ ਅਸ਼ਰਫ ਗਨੀ ਦੀ, ਉਹਨਾਂ ਦੇ ਐਕਸ ਵਾਈਸ ਪ੍ਰੈਜ਼ੀਡੈਂਟ ਦੀ, ਔਰ ਉਹਦੇ ਵਿੱਚ ਤਾਲਿਬਾਨ ਦਾ ਫੁੱਲ ਫਲੈਜਡ ਡੈਲੀਗੇਸ਼ਨ ਜਿਹੜਾ ਦੋਹਾ ਤੋਂ ਆਇਆ, ਉਹ ਵੀ ਉੱਥੇ ਗੱਲਬਾਤ ਹੋਈ। ਸੋ ਜਿਹੜੀ ਹੋਪ ਸੀ ਕਿ ਵੀ ਇਹ ਇੱਕ ਪੋਜ਼ਿਟਿਵ ਵੀ ਹੈ। ਅਜੇ ਵੀ ਅਸੀਂ ਹੋਪਿੰਗ ਅਗੇਂਸਟ ਹੋਪ ਇਸ ਦਾ ਫੋਲੀ ਆਫ ਹਿਊਮਨ ਨੇਚਰ। ਪਰ ਇੱਕ ਗੱਲ ਦਾ ਧਿਆਨ ਰਿਹਾ ਕਿ ਅਫਗਾਨਿਸਤਾਨ ਬਾਰੇ ਇੱਕ ਬੜੀ ਉਹਨਾਂ ਦੀ 4-5 ਹਜ਼ਾਰ ਸਾਲ ਦੀ ਹਿਸਟਰੀ ਚੋਂ ਨਿਕਲੀ ਹੋਈ ਇੱਕ ਕੋਟ ਹੈ ਕਿ ਅਫਗਾਨਿਸਤਾਨ ਦੇ ਵਿੱਚ ਜਾਂ ਵਿਨਰ ਹੁੰਦੇ ਨੇ ਜਾਂ ਲੂਜ਼ਰ ਹੁੰਦੇ ਨੇ। ਉੱਥੇ ਨੈਗੋਸ਼ੀਏਟਿਡ ਕੰਪਰੋਮਾਈਜ਼ਸ ਨਹੀਂ ਹੁੰਦੇ, ਜਾਂ ਉੱਥੇ ਕੋਈ ਜਿੱਤਦਾ ਜਾਂ ਹਾਰਦਾ। ਇਹ ਨਹੀਂ ਹੁੰਦਾ ਕਿ ਕੋਈ ਅੱਧਾ ਜਿੱਤਿਆ ਕੋਈ ਅੱਧਾ ਹਾਰਿਆ, ਨਹੀਂ। ਜੇ ਉਹ ਅੱਧਾ ਜਿੱਤਿਆ ਹਾਰਿਆ ਕਰ ਵੀ ਲੈਣਗੇ, ਉਹ ਸਸਟੇਨ ਨਹੀਂ ਕਰਦੇ, ਰਹਿੰਦੇ ਨਹੀਂ ਹੈ, ਉਹ ਫਿਰ ਲੜਾਈ ਸ਼ੁਰੂ ਹੋ ਜਾਂਦੀ ਹੈ। ਉਹਦੇ 'ਚ ਇਹੀ ਹੁੰਦੀ ਹੈ ਵੀ ਜਦੋਂ ਤੱਕ ਇੱਕ ਦੀ ਚਾਰੋਂ ਖਾਨੇ ਚਿੱਤ ਮੋਢੇ ਥੱਲੇ ਲਾ ਨਹੀਂ ਦਿੱਤੇ, ਉਦੋਂ ਤੱਕ ਕੋਈ ਜਿੱਤ ਹਾਰ ਨਹੀਂ ਹੁੰਦੀ। ਸੋ ਇਹ ਹਰ ਇਲਾਕੇ ਦੀ, ਹਰ ਕੌਮ ਦੀ, ਹਰ ਕਬੀਲੇ ਦੀ ਇੱਕ ਖਾਸੀਅਤ ਹੁੰਦੀ ਹੈ ਜਿਹਨੂੰ ਤਰਬੀਅਤ ਵੀ ਕਿਹਾ ਜਾਂਦਾ ਹੈ, ਉਸ ਦਾ ਉਹ ਮੋਡ ਹੈ ਉਹਦੇ 'ਚ। ਸੋ ਅਫਗਾਨਿਸਤਾਨ ਖਾਸ ਤੌਰ 'ਤੇ ਕਿਉਂਕਿ ਡੋਮੀਨੈਂਟ ਕਬੀਲਾ ਪਖਤੂਨ ਹੈ, ਪਸ਼ਤੂਨ ਵੀ ਉਹਨਾਂ ਨੂੰ ਕਹਿੰਦੇ ਨੇ, ਆਮ ਜ਼ਬਾਨ 'ਚ ਅਸੀਂ ਪਠਾਨ ਵੀ ਕਹਿੰਦੇ ਹਾਂ। ਲੇਕਿਨ ਇਹ ਉਹਨਾਂ ਦਾ ਹੈ ਵੀ ਜਾਂ ਕੋਈ ਜੇਤੂ ਹੈ ਜਾਂ ਹਾਰੂ ਹੈ। ਜਿਹੜਾ ਹਾਰ ਗਿਆ ਉਹਨੇ ਹਾਰ ਨਹੀਂ ਮੰਨਣੀ ਹੈ, ਔਰ ਜਿਹਨੂੰ ਅੱਧੀ ਜਿੱਤ ਮਿਲੀ ਹੈ ਉਹਨੇ ਵੀ ਟਿੱਕੇ ਨਹੀਂ ਬਹਿਣਾ, ਉਹਨੇ ਵੀ ਕਹਿਣਾ ਵੀ ਇਹਦੀ ਹੁਣ ਪੂਰੀ ਪਿੱਠ ਲਾਉਣੀ ਹੈ। ਹੁਣ ਜੇ ਇਸ ਤਰਬੀਅਤ ਨੂੰ ਦੇਖੀਏ ਤੇ ਫਿਰ ਇੱਕ ਪਾਸੇ ਹਾਲਾਂ ਜੇ ਤੁਸੀਂ ਤਾਲਿਬਾਨ ਦੀ ਸਟ੍ਰੈਟਜੀ ਦੇਖੋ, ਉਹਨਾਂ ਨੂੰ ਤੁਸੀਂ ਸਮਾਰਟ ਵੀ ਕਹਿ ਸਕਦੇ ਹੋ, ਇਹ ਵੀ ਕਹਿ ਸਕਦੇ ਹੋ ਵੀ ਨਿਸ਼ਾਨਾ ਕਿਤੇ ਹੈ ਤੇ ਨਿਗਾਹ ਕਿਤੇ ਹੈ। ਕਿਉਂਕਿ ਉਹਨਾਂ ਨੇ ਪਿਛਲੇ ਜਦੋਂ ਕਿ ਐਨ ਅਜੇ ਬਾਈਡਨ ਨੇ ਤਾਂ ਕੱਲ੍ਹ ਐਲਾਨ ਕੀਤਾ ਹੈ ਕਿ ਭਾਈ ਅਸੀਂ 31 ਅਗਸਤ ਹੈ, ਲਗਭਗ 5-6 ਦੇਸ਼ਾਂ ਨਾਲ ਅਫਗਾਨਿਸਤਾਨ ਦਾ ਬਾਰਡਰ ਲੱਗਦਾ ਹੈ, ਜਿਨ੍ਹਾਂ 'ਚ ਜ਼ਾਹਰ ਹੈ ਚਾਈਨਾ ਹੈ, ਉਹਦੇ 'ਚ ਤੁਰਕਮਾਨਿਸਤਾਨ ਹੈ, ਤਾਜ਼ਿਕਸਤਾਨ ਹੈ, ਪਾਕਿਸਤਾਨ ਹੈ ਔਰ ਈਰਾਨ ਹੈ। ਹੈਰਾਤ ਪ੍ਰੋਵਿੰਸ ਉਹਨਾਂ ਦਾ, ਉਹਨਾਂ ਦਾ ਲੱਗਦਾ ਹੈ। ਹੁਣ ਇਹਨਾਂ ਪੰਜਾਂ ਹੀ ਜਿਹੜੇ 5-6 ਜਿਹੜੇ ਮੁਲਕ ਨੇ, ਇਹਨਾਂ ਦੇ ਜਿਹੜੇ ਬਾਰਡਰ ਵਾਲੇ ਸੂਬੇ ਨੇ, ਜਿੱਥੇ ਜਿਹੜਾ ਉਹਨਾਂ ਦਾ ਬਾਰਡਰ ਇਹਨਾਂ ਮੁਲਕਾਂ ਦੇ ਨਾਲ ਲੱਗਦਾ ਹੈ, ਉਹਨਾਂ ਸੂਬਿਆਂ ਦੇ ਉੱਤੇ ਤਾਲਿਬਾਨ ਨੇ ਕੰਟਰੋਲ ਕਰ ਲਿਆ ਪੂਰਾ। ਔਰ ਹੁਣ ਨਤੀਜਾ ਉਹਨਾਂ ਨੇ ਕੋਈ ਵੀ ਇਹ ਅਜੇ ਮੇਨ ਸ਼ਹਿਰ ਖਾਸ ਤੌਰ 'ਤੇ ਕਾਬੁਲ ਜਾਂ ਜਿਵੇਂ ਬਦਗਾਮ ਛੱਡਿਆ ਅਮਰੀਕਾ ਨੇ ਜਾਂ ਦੂਸਰੇ। ਹੁਣ ਜਿਹੜਾ ਅੱਜ ਕਲੇਮ ਤਾਲਿਬਾਨ ਦਾ ਆਇਆ ਔਰ ਇਹ ਉਹਨਾਂ ਦਾ ਜਿਹੜਾ ਡੈਲੀਗੇਸ਼ਨ ਇਸ ਵੇਲੇ ਬੈਠਾ ਹੋਇਆ ਰਸ਼ੀਆ ਦੇ ਵਿੱਚ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ। ਔਰ ਇਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਸਟੇਟਮੈਂਟ ਵੀ ਆਈ ਹੈ, ਜਿਹਨੂੰ ਐਸੋਸੀਏਟਿਡ ਫ੍ਰੈਂਚ ਪ੍ਰੈਸ ਨੇ ਦਿੱਤਾ ਹੈ, ਉਹਦੀ ਹੈਡਲਾਈਨ ਹੀ ਇਹ ਹੈ, ਤਾਲਿਬਾਨ ਕਲੇਮ ਟੂ ਕੰਟਰੋਲ 85% ਆਫ ਅਫਗਾਨਿਸਤਾਨ। ਜੀ ਉਹ ਕਹਿੰਦੇ ਨੇ ਜੀ 85% ਦੀ ਟੈਰੀਟਰੀ, ਥੋੜਾ ਬਹੁਤ ਐਗਜ਼ੈਜਰੇਟਡ ਵੀ ਹੋ ਸਕਦਾ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਿਵੇਂ ਮੈਂ ਕਿਹਾ ਹੈ ਕਿ ਵੀ ਜਿਹੜੇ ਮੁਲਕਾਂ ਨਾਲ ਬਾਰਡਰ ਲੱਗਦਾ ਉੱਥੇ ਤੇ ਉਹ ਬੈਠੇ ਨੇ। ਇਹੀ ਕਾਰਨ ਹੈ ਰਸ਼ੀਆ ਨੂੰ ਫਿਕਰ ਹੋਇਆ, ਕਿਉਂਕਿ ਤਾਜ਼ਿਕਸਤਾਨ ਦੇ ਵਿੱਚ ਉਹਨਾਂ ਦੇ ਬੇਸ ਵੀ ਨੇ ਔਰ ਉਹਦੀ ਇੱਕ ਜਿਹੜੀ ਹੈ ਉਹਨਾਂ ਦੀ ਸ਼ੈਲਟਰ ਹੈ ਰਸ਼ੀਆ ਦੀ ਤਾਜ਼ਿਕਸਤਾਨ ਨੂੰ। ਉਹਨਾਂ ਨੇ ਆਪਣੀ ਆਰਮੀ ਭੇਜਣ ਦੀ ਗੱਲ ਵੀ ਕੀਤੀ ਹੈ ਔਰ ਹਾਲਾਂ ਇਹ ਰਸ਼ੀਆ ਨੇ ਵੀ ਮੰਨਿਆ ਕਿ ਵੀ ਜਿਹੜਾ 2/3 ਬਾਰਡਰ ਹੈ ਤਾਜ਼ਿਕਸਤਾਨ ਦਾ ਅਫਗਾਨਿਸਤਾਨ ਦੇ ਨਾਲ, ਉਹਦੇ 'ਤੇ ਜਿਹੜਾ ਤਾਲਿਬਾਨ ਦਾ ਕੰਟਰੋਲ ਹੈ। ਹੁਣ ਹਾਲਾਂਕਿ ਇੱਕ ਪਾਸੇ ਹਕੀਕਤ ਨਜ਼ਰ ਆ ਰਹੀ ਹੈ, ਕੁਝ ਥਾਵਾਂ 'ਤੇ ਲੜਾਈ ਚੱਲ ਵੀ ਰਹੀ ਹੈ। ਅਫਗਾਨਿਸਤਾਨ ਦਾ ਜਿਹੜਾ ਇੰਟੀਰੀਅਰ ਮਿਨਿਸਟਰੀ ਹੈ, ਉਹਨਾਂ ਦਾ ਸਪੋਕਸਮੈਨ ਹੈ ਤਾਰਿਕ ਆਰੀਅਨ, ਉਹਨੇ ਇਹ ਕਿਹਾ ਜੀ ਕਿ ਮੰਨ ਤਾਂ ਉਹਨੇ ਵੀ ਲਿਆ, ਉਹਨੇ ਕਿਹਾ ਜੀ ਐਫਰਟਸ ਆਰ ਅੰਡਰ ਵੇ ਟੂ ਡਿਸਲੌਜ ਦਾ ਇਨਸਰਜੈਂਟਸ ਫਰੋਮ देयर पोजीशंस।
ਕਿ ਅਸੀਂ ਉਹਨਾਂ ਨੂੰ ਕੱਢ ਦਿਆਂਗੇ। ਇਹਦਾ ਮਤਲਬ ਇਹ ਹੈ ਕਿ ਆਲਰੇਡੀ ਉਹਨਾਂ ਨੇ ਵੀ ਮੰਨ ਲਿਆ ਕਿ ਵੀ ਇਹ ਇੰਨਾ ਵੱਡਾ ਜਿਹੜਾ ਇਲਾਕਾ ਉਹਨਾਂ ਨੇ ਫਤਿਹ ਕੀਤਾ ਹੈ। ਹੁਣ ਜਿਹੜਾ ਇਸ ਦੇ ਨਾਲ ਜਿਹੜੀ ਦੋ ਤਿੰਨ ਚੀਜ਼ਾਂ ਇਸ ਤੋਂ ਚਾਈਨਾ ਦੇ ਲਈ ਵਰੀ ਦਾ ਕਾਜ਼ ਹੈ। ਔਰ ਹਾਂ, ਮਾਸਕੋ ਦੇ ਵਿੱਚ ਜਿਹੜਾ ਵਿਜ਼ਿਟ ਕਰ ਰਿਹਾ ਤਾਲਿਬਾਨ ਆਫੀਸ਼ੀਅਲਸ ਦਾ, ਉਹਨਾਂ ਨੇ ਤੇ ਅੱਗੋਂ ਸਗੋਂ ਹੋਰ ਉਹਦਾ ਬ੍ਰੇਕਅਪ ਦਿੱਤਾ। ਉਹਨਾਂ ਨੇ ਕਿਹਾ ਜੀ ਕਿ 359 ਜਿਹੜੇ ਜ਼ਿਲ੍ਹੇ ਨੇ ਅਫਗਾਨਿਸਤਾਨ ਦੇ, ਵੱਡਾ ਮੁਲਕ ਹੈ, ਉਹਦੇ ਚੋਂ 250 ਦੇ ਉੱਤੇ ਸਾਡਾ ਪੂਰਾ ਕੰਟਰੋਲ ਹੈ। ਸੋ ਵੈਦਰ ਇਹ ਕਿੰਨਾ ਹੈ, ਲੇਕਿਨ 85% ਜਦੋਂ ਤੁਸੀਂ ਕਹਿੰਦੇ ਹੋ ਤੇ ਇਹ ਉਹਦੇ ਨਾਲੋਂ ਕਲੇਮ ਥੋੜਾ ਘੱਟ ਹੀ ਲੱਗਦਾ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਆਲਰੇਡੀ ਵਿਨਿੰਗ ਸਪਰੀ ਦੇ ਉੱਤੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਇਸਲਾਮ ਕਲਾ, ਇਹ ਤੋਰਕੁੰਡੀ ਕ੍ਰਾਸਿੰਗ ਤੁਰਕਮਾਨਿਸਤਾਨ ਤੇ ਈਰਾਨ ਬਾਰਡਰ ਦੇ ਉੱਤੇ ਸੀ, ਇਸ ਦੇ ਉੱਤੇ ਵੀ ਜਿਹੜੀ ਹੈ ਉਹਨਾਂ ਨੇ ਉਸ ਬਾਰਡਰ ਟਾਊਨ ਨੂੰ, ਜਿਹੜਾ ਇਸਲਾਮ ਕਲਾ ਜਿਹਦਾ ਨਾਂ ਹੈ, ਇਹਨੂੰ ਕਾਬੂ ਕਰ ਲਿਆ। ਔਰ ਇਹ ਈਰਾਨ ਦੇ ਨਾਲ ਲੱਗਦਾ ਫਰੰਟੀਅਰ ਔਰ ਤੁਰਕਮਾਨਿਸਤਾਨ ਦੇ ਨਾਲ ਲੱਗਦਾ ਹੈ। ਔਰ ਈਵਨ ਬਾਈਡਨ ਦੇ ਐਲਾਨ ਨੂੰ ਤੁਸੀਂ ਤਾਲਿਬਾਨ ਦੀ ਈਵਨ ਡਿਪਲੋਮੈਟਿਕ ਸਕਿੱਲ ਦੇਖੋ। ਉਹਨਾਂ ਨੇ ਵਨ ਲਾਈਨਰ, ਉਹਨਾਂ ਦੇ ਸਪੋਕਸਮੈਨ ਹੈ ਮਿਸਟਰ ਸੁਹੇਲ ਸ਼ਾਹੀਨ, ਉਹਨੇ AFP ਦੇ ਨਾਲ ਹੀ ਗੱਲ ਕਰਦਿਆਂ ਕਿਹਾ, ਐਨੀ ਡੇ ਔਰ ਆਵਰ that US and foreign troops leave earlier is a positive step। ਹੁਣ ਇਹਦੇ 'ਚ ਵੀ ਇੱਕ ਤੰਜ਼ ਹੈ। ਉਹਨਾਂ ਨੇ ਕਿਹਾ ਜੀ ਵੀ ਕੋਈ ਵੀ ਦਿਨ ਜਾਂ ਕੋਈ ਵੀ ਘੰਟਾ ਜਿੰਨਾ ਜਲਦੀ ਕਰ ਲੈਣ, ਮਤਲਬ ਇਹ ਹੈ ਕਿ ਭਾਈ ਨਿਕਲੋ ਉੱਥੋਂ, ਹੁਣ ਜਿਹੜਾ ਹੈ ਉਹ ਵਾਧੂ ਵਕਤ ਲਾਉਣ ਦੀ ਲੋੜ ਨਹੀਂ ਹੈ, ਜਿੰਨਾ ਵੀ ਤੁਸੀਂ ਕਰੋਗੇ ਉਹ ਬੈਟਰ ਹੈ। ਔਰ ਇਹ ਨਾਲ ਦੀ ਨਾਲ ਅਫਗਾਨ ਗਵਰਨਮੈਂਟ ਕਹਿ ਵੀ ਰਹੀ ਹੈ ਕਿ ਜੀ ਇਹ ਬੜਾ ਔਖੀ ਟ੍ਰਾਂਜੀਸ਼ਨ ਹੈ, ਦੂਸਰਾ ਤੀਸਰਾ, ਲੇਕਿਨ ਦੇ ਆਰ ਲੂਜ਼ਿੰਗ ਗਰਾਊਂਡ ਐਵਰੀ ਮਿਨਟ। ਹਾਲਾਂਕਿ ਜਿੰਨੀ ਤੇਜ਼ੀ ਨਾਲ ਤਾਲਿਬਾਨ ਦੀਆਂ ਐਡਵਾਂਸਿਸ ਹੋਈਆਂ ਨੇ, ਮੇਰਾ ਖਿਆਲ ਹੈ ਵੀ ਹਾਲਾਂਕਿ ਬਾਈਡਨ ਨੇ ਵੀ ਕੱਲ ਬੋਸਟ ਕੀਤਾ, ਉਹਨੇ ਕਿਹਾ ਜੀ 75,000 ਤਾਲਿਬਾਨ ਨੇ, 3 ਲੱਖ ਅਫਗਾਨ ਫੌਜ ਹੈ, ਦੇ ਆਰ ਵੈਲ ਇਕਵਿਪਡ ਟ੍ਰੇਨਡ। ਔਰ ਉਹਨਾਂ ਨੇ ਕਿਹਾ ਜੀ ਇਟਸ ਨਾਟ ਇਨਐਵਿਟੇਬਲ ਕਿ ਤਾਲਿਬਾਨ ਟੇਕ ਓਵਰ ਕਰ ਲੈਣਗੇ, ਲੇਕਿਨ ਜੇ ਇਹ ਅਸੀਂ 85% ਨਾ ਵੀ ਹੋਏ, 75% ਹੀ ਹੋਏ ਤੇ ਇਹ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੇ 6-7 ਮੁਲਕਾਂ ਨਾਲ ਅਫਗਾਨਿਸਤਾਨ ਦਾ ਬਾਰਡਰ ਲੱਗਦਾ ਉਹਦੇ ਉਹਨਾਂ ਨੇ ਬਾਰਡਰ ਟਾਊਨਸ ਦੇ ਉੱਤੇ ਜਿਹੜਾ ਉਹਨਾਂ ਪ੍ਰੋਵਿੰਸਿਸ ਨੂੰ ਕੈਪਚਰ ਕੀਤਾ। ਔਰ ਸ਼ਾਇਦ ਇਹ ਇਸ ਲਈ ਹੋਏ ਕਿ ਜਦੋਂ ਉਹਨਾਂ ਨੇ ਇਨਰ ਜਿਹੜਾ ਰਿਮੇਨਿੰਗ ਹੈ ਉਹਦੇ ਤੇ ਉਹਨਾਂ ਨੇ ਧਾਵਾ ਬੋਲਣਾ ਤੇ ਫਿਰ ਉਹ ਉਹਨਾਂ ਬਾਰਡਰਸ ਨੂੰ ਵੀ ਸੀਲ ਉਹਨਾਂ ਨੇ ਆਲਮੋਸਟ ਕਰ ਦੇਣਾ ਕਿ ਵੀ ਜੇ ਉਹਨਾਂ ਮੁਲਕਾਂ 'ਚੋਂ ਕੋਈ ਇੰਟਰਫੀਅਰ ਵੀ ਕਰਨਾ ਚਾਹੇ ਤਾਂ ਉਹਨਾਂ ਨੂੰ ਪਹਿਲੀ ਰੈਜ਼ਿਸਟੈਂਸ ਬਾਰਡਰਸ ਦੇ ਉੱਤੇ ਤਾਲਿਬਾਨ ਦੀ ਹੋਏਗੀ। ਔਰ ਇਸ ਸਾਰੇ 'ਚੋਂ ਕਿਉਂਕਿ ਸਭ ਤੋਂ ਜ਼ਿਆਦਾ ਬਾਰਡਰ, ਭਾਵੇਂ ਬਾਰਡਰ ਤਾਂ 7 ਮੁਲਕਾਂ ਨਾਲ ਲੱਗਦਾ ਹੈ ਪਰ ਸਭ ਤੋਂ ਜ਼ਿਆਦਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਹੈ। ਬਿਲਕੁਲ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ 'ਚ ਖੈਬਰ ਪਖਤੂਨਖਵਾ ਪ੍ਰੋਵਿੰਸ ਜਿਹੜਾ ਹੈ ਜਿਹਦੇ 'ਚ ਹੁਣ ਜਿਹਨੂੰ ਇਲਾਕਾ ਗੈਰ ਕਹਿੰਦੇ ਸੀ ਜਾਂ ਏਜੰਸੀ ਏਰੀਆ, ਉਹ ਵੀ ਇਮਰਾਨ ਖਾਨ ਔਰਾਂ ਦੇ ਪੀਰੀਅਡ 'ਚ ਹੁਣ ਖੈਬਰ ਪਖਤੂਨਖਵਾ ਦਾ ਹਿੱਸਾ ਹੈ। ਇੱਥੇ ਉਹੀ ਕਬੀਲੇ ਵਸਦੇ ਨੇ ਜਿਹੜੇ ਅਫਗਾਨਿਸਤਾਨ 'ਚ ਨੇ। ਸੋ ਪਾਕਿਸਤਾਨ ਦਾ ਹਾਲਾਂ ਇਹ ਠੀਕ, ਪਾਕਿਸਤਾਨ ਦੇ ਫੋਰਨ ਮਿਨਿਸਟਰ ਜਾਂ ਦੂਜੇ ਨੇ ਵੀ ਕਿਹਾ ਕਿ ਭਾਈ ਆਪਣੀਆਂ ਫੇਲਿਅਰਸ ਦਾ ਭਾਂਡਾ ਪਾਕਿਸਤਾਨ ਦੇ ਸਿਰ ਤੇ ਨਾ ਭੰਨੋ। ਔਰ ਮੈਂ ਸਮਝਦਾ ਵੀ ਜੇ ਇਸ ਸਾਰੀ ਡਿਵੈਲਪਮੈਂਟ ਤੋਂ ਸਭ ਤੋਂ ਜ਼ਿਆਦਾ ਕੋਈ ਫਿਕਰਮੰਦ ਹੋਏਗਾ, ਚੀਨ ਦਾ ਆਪਣਾ ਫਿਕਰ ਹੈ ਕਿਉਂਕਿ ਚਾਈਨਾ ਨੂੰ ਲੱਗਦਾ ਹੈ ਕਿ ਜੇ ਅਨਸਟੇਬਲ ਹੁੰਦਾ ਹੈ ਇਹ ਸਾਰਾ ਤੇ ਜਿਹੜਾ ਉਹਨਾਂ ਦਾ ਇਕਨੋਮਿਕਲ ਕੋਰੀਡੋਰ ਪ੍ਰੋਜੈਕਟ ਹੈ ਉਹਨੂੰ ਹਾਰਮ ਕਰੇਗਾ। ਔਰ ਦੂਸਰੇ ਪਾਸੇ ਅਮਰੀਕਾ, ਕਿਉਂਕਿ ਚੀਨ ਦੇ ਖਿਲਾਫ ਉਹਨਾਂ ਨੇ ਆਪਣਾ ਸਾਰੀ ਸਟ੍ਰੈਟਜੀ ਬਣਾਈ ਹੈ ਆਉਣ ਵਾਲੇ ਦਹਾਕਿਆਂ ਦੀ, ਉਹ ਵੀ ਇਹ ਦੇਖ ਰਿਹਾ ਕਿ ਬਈ ਕੀ ਹੈ। ਲੇਕਿਨ ਪਾਕਿਸਤਾਨ ਦਾ ਤਾਂ ਸਭ ਤੋਂ ਜ਼ਿਆਦਾ ਫਿਕਰ ਇਹ ਹੈ ਕਿ ਜਿਵੇਂ ਭਾਰਤ ਦੀ ਇੰਟਰਫੀਅਰੈਂਸ ਪਾਕਿਸਤਾਨ 'ਚ ਹੈ, ਅਫਗਾਨਿਸਤਾਨ 'ਚ ਹੈ, ਤਹਿਰੀਕੇ ਤਾਲਿਬਾਨ ਪਾਕਿਸਤਾਨ ਜਿਹੜੀ ਉਹਨਾਂ ਨੇ ਖੜੀ ਕੀਤੀ ਹੈ, ਜਿਹਦੇ ਬਾਰੇ ਉਹਨਾਂ ਕਿਹਾ ਕਿ 5000 ਉਹਨਾਂ ਦੇ ਗੁਰਿੱਲੇ ਬੈਠੇ ਨੇ, ਕਿ ਵੀ ਇਸ ਸਾਰੇ ਤੋਂ ਬਾਅਦ ਜਿਹੜਾ ਔਰ ਆਲਰੇਡੀ ਔਰ ਇਹ ਗੱਲ ਉਹਨਾਂ ਦੇ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਨੇ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮੋਈਦ ਯੂਸਫ, ਉਹਨਾਂ ਨੇ ਔਰ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਡਰੈਸ ਕੀਤਾ ਸੈਨੇਟ ਦੀ ਸਟੈਂਡਿੰਗ ਕਮੇਟੀ ਔਨ ਫੋਰਨ ਅਫੇਅਰਸ ਨੂੰ। ਔਰ ਉਸ ਦੇ ਵਿੱਚ ਮਿਸਟਰ ਮੋਈਦ ਯੂਸਫ ਨੇ ਇਹ ਕਿਹਾ ਕਿ ਵੀ ਜੇ ਉਹਨਾਂ ਨੇ ਪਹਿਲੀ ਗੱਲ ਕਹੀ ਵੀ ਪਾਵਰ ਸ਼ੇਅਰਿੰਗ ਹੋਣੀ ਚਾਹੀਦੀ ਹੈ ਅਫਗਾਨਿਸਤਾਨ। ਮਤਲਬ ਇਹ ਹੈ ਕਿ ਇੱਕ ਕਬੀਲਾ ਤਾਂ ਹੈ ਨਹੀਂ, ਬੇਸ਼ੱਕ ਪਖਤੂਨ ਡੋਮੀਨੇਟ ਕਬੀਲਾ ਹੈ, ਪਰ ਦੂਸਰੇ ਨੇ ਤਾਜ਼ਕ ਨੇ, ਹਜ਼ਾਰੇ ਨੇ, ਉਜ਼ਬੈਕ ਨੇ, ਹੋਰ ਵੀ ਲੋਕ ਨੇ, ਕਿ ਵੀ ਜੇ ਪਾਵਰ ਸ਼ੇਅਰਿੰਗ ਨਹੀਂ ਹੋਏਗੀ ਬੜੀ ਖੂਨੀ ਸਿਵਲ ਵਾਰ ਦੇ ਚਾਂਸਸ ਨੇ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਵੀ ਜਦੋਂ ਇਹ ਹੋਏਗਾ ਤੇ ਫਿਰ ਰਿਫਿਊਜੀ ਇਨਫਲਕਸ ਪਾਕਿਸਤਾਨ ਵੱਲ ਹੋਏਗਾ। ਔਰ ਉਹਨਾਂ ਦੀ ਐਗਜ਼ੈਕਟ ਲਫ਼ਜ਼ ਨੇ
कि he also warned about attack by Tehreek-e-Taliban Pakistan as its operatives would try to enter Pakistan as refugees। ਔਰ ਉਹਨਾਂ ਨੇ ਕਿਹਾ ਕਿ ਵੀ ਫਿਰ ਇਹ ਹੈ ਕਿ ਵੀ ਜਦੋਂ ਰਿਫਿਊਜੀ ਇਨਫਲਕਸ ਹੁੰਦਾ ਹੈ, ਜੀ ਲੋਕ ਆ ਰਹੇ ਨੇ, ਉਹਨਾਂ ਨੇ ਕਿਹਾ ਜੀ ਉਹਨਾਂ ਦੇ ਜਿਹੜੇ ਉੱਥੇ ਬੈਠੇ ਬੰਦੇ ਨੇ, ਜਿਹੜਾ ਤਹਿਰੀਕ-ਏ-ਤਾਲਿਬਾਨ ਔਰ ਜਿਨ੍ਹਾਂ ਨੂੰ ਇੰਡੀਆ ਫੰਡ ਕਰ ਰਿਹਾ ਹੈ, ਉਹ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦ ਹਮਲੇ ਵੀ ਕਰ ਸਕਦੇ ਨੇ। ਔਰ ਇਹੀ ਗੱਲ ਜਿਹੜੀ ਹੈ ਉਹਨਾਂ ਨੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਸੈਨੇਟ ਸਟੈਂਡਿੰਗ ਕਮੇਟੀ ਔਨ ਫੋਰਨ ਅਫੇਅਰਸ ਦੇ ਵਿੱਚ ਕਹੀ ਹੈ। ਉਹਨਾਂ ਨੇ ਕਿਹਾ ਵੀ ਇਟ ਇਜ਼ ਆਵਰ ਐਫਰਟ ਐਂਡ ਡਿਜ਼ਾਇਰ that neighboring country does not plunge into civil war again। और उन्होंने ये कहा कि भी पाकिस्तान wants dignified return of Afghan refugees be made part of the Afghan peace process। ये बिल्कुल ठीक है। उन्होंने कहा भी बाकी तो peace withdrawal इधर उधर हो रहा है, ਜਿਹੜੇ ਰਿਫਿਊਜੀ ਪਾਕਿਸਤਾਨ 'ਚ ਬੈਠੇ ਨੇ ਆ ਕੇ ਅਜੇ ਰਹਿੰਦੇ ਨੇ 3 ਮਿਲੀਅਨ ਆਏ ਇੱਕ ਸਟੇਜ ਤੇ, ਉਹਨਾਂ ਦੀ ਡਿਗਨੀਫਾਈਡ ਰਿਟਰਨ ਵੀ ਉਸ ਪੀਸ ਡੀਲ ਦਾ ਹਿੱਸਾ ਹੋਣਾ ਚਾਹੀਦਾ ਤਾਂ ਕਿ ਅਫਗਾਨਿਸਤਾਨ ਦਾ ਬੈਗੇਜ ਅਸੀਂ ਕੈਰੀ ਨਾ ਕਰੀਏ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਹੁਣ ਹੋਰ ਰਿਫਿਊਜੀ ਲੈਣ ਦੇ ਸਮਰੱਥ ਨਹੀਂ ਹੈ ਔਰ ਇਸ ਸਾਰੇ 'ਚੋਂ ਇਹ ਹੋਏਗਾ ਵੀ ਇਹ ਜਿਹੜੀ ਬਾਕੀ ਮੁਲਕ ਨੇ ਉਹ ਵੀ ਉਹਦੀ ਕਲੈਕਟਿਵ ਜਿਹੜੀ ਹੈ ਉਹ ਰਿਸਪੌਂਸਿਬਿਲਟੀ ਲੈਣ। ਉਹਨਾਂ ਨੇ ਕਿਹਾ ਕਿ ਵੀ ਇਹ ਇਕੱਲਾ ਅਸੀਂ ਠੇਕਾ ਨਹੀਂ ਲਿਆ ਹੋਇਆ ਔਰ the situation in Afghanistan is worsening and holding Pakistan responsible for this situation is not fair। ਨਾਲ ਦੀ ਨਾਲ ਉਹਨਾਂ ਨੇ ਈਰਾਨ ਬਾਰੇ ਵੀ ਕਿਹਾ ਕਿ ਈਰਾਨ ਦਾ ਇੱਕ ਇੰਪੋਰਟੈਂਟ ਰੋਲ ਹੈ ਅਫਗਾਨਿਸਤਾਨ ਦੇ ਬਾਰੇ। ਔਰ ਇਸ ਸਾਰੇ ਚੋਂ ਜਿਹੜਾ ਨਾਲ ਪਾਕਿਸਤਾਨ ਦੇ ਜਿਵੇਂ ਐਡਵਾਈਜ਼ਰ ਦੀ ਮੈਂ ਗੱਲ ਕੀਤੀ ਮਿਸਟਰ ਯੂਸਫ, ਉਹਨਾਂ ਨੇ ਕਿਹਾ ਕਿ ਵੀ ਸਿਚੁਏਸ਼ਨ ਇਨ ਅਫਗਾਨਿਸਤਾਨ ਵਾਜ਼ ਐਕਸਟ੍ਰੀਮਲੀ ਬੈਡ ਐਂਡ ਆਊਟ ਆਫ ਪਾਕਿਸਤਾਨੀ ਕੰਟਰੋਲ। ਹੁਣ ਇਹ ਜੇ ਤੁਸੀਂ ਇਹਦੇ ਦੋਨਾਂ ਤੋਂ ਹੀ, ਕਿਉਂਕਿ ਇਹ ਬਰੀਫ ਵੀ ਕਰ ਰਹੇ ਨੇ ਫੋਰਨ ਅਫੇਅਰਸ ਜਿਹੜੀ ਉਹਨਾਂ ਦੀ ਸਟੈਂਡਿੰਗ ਕਮੇਟੀ ਹੈ ਸੈਨੇਟ ਦੀ, ਔਰ ਟਰੂ ਪੋਜੀਸ਼ਨ ਦੇ ਰਹੇ ਨੇ ਕਿ ਭਾਈ ਇੱਕ ਪਾਸੇ ਸਿਵਲ ਵਾਰ ਰਿਫਿਊਜੀ ਥਰੋ ਕਰੇਗੀ, ਉਹਨਾਂ ਦੇ ਵਿੱਚ ਦਹਿਸ਼ਤਗਰਦ ਤਹਿਰੀਕ-ਏ-ਪਾਕਿਸਤਾਨ ਜਿਹੜੀ ਜ਼ਾਹਰ ਹੈ ਤਹਿਰੀਕ-ਏ-ਪਾਕਿਸਤਾਨ ਤਹਿਰੀਕ-ਏ-ਤਾਲਿਬਾਨ ਜਿਹਨੂੰ ਪਾਕਿਸਤਾਨ ਇਹ ਕਿ ਉਹ ਅਫਗਾਨਿਸਤਾਨ ਦੇ ਤਾਲਿਬਾਨ ਨਾਲੋਂ ਆਪਣੇ ਆਪ ਨੂੰ ਡਿਫਰੈਂਸ਼ੀਏਟ ਕਰਦਾ, ਪਰ ਉਹ ਇੰਡੀਅਨ ਆਊਟਫਿਟ ਹੈ ਖੜੀ ਕੀਤੀ ਹੋਈ ਕਿ ਉਹਦੇ 'ਚ ਵੀ ਹੋਣਗੇ। ਫਿਰ ਉਹਨਾਂ ਨੇ ਕਿਹਾ ਭਾਈ ਬਾਰਡਰ ਲੱਗਦੇ ਨੇ, ਬਾਕੀ ਵੀ ਗੁਆਂਢੀ ਦੇਸ਼ਾਂ ਦੀ ਇਕੁਅਲ ਜ਼ਿੰਮੇਵਾਰੀ ਹੈ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਕੱਲ੍ਹ ਨੂੰ ਐਵੇਂ ਪਾਕਿਸਤਾਨ ਦੇ ਸਿਰ ਤੇ ਭਾਂਡਾ ਨਾ ਭੰਨਣਾ ਕਿ ਇਹ ਹੈ ਇਹ ਹੁਣ ਤੁਸੀਂ ਦੇਖੋ ਵੀ ਕੀ ਕਰਨਾ, ਪਾਵਰ ਸ਼ੇਅਰਿੰਗ ਹੋਣੀ ਚਾਹੀਦੀ ਹੈ। ਜੇ ਪਾਵਰ ਸ਼ੇਅਰਿੰਗ, ਕਿਉਂਕਿ ਇਲਜ਼ਾਮ ਇਹੀ ਅਲਟੀਮੇਟਲੀ ਆਏਗਾ ਕਿ ਜੀ ਤਾਲਿਬਾਨ ਨੇ ਪਾਕਿਸਤਾਨ ਦੀ ਸ਼ਹਿ 'ਤੇ ਸਾਰਾ ਅਫਗਾਨਿਸਤਾਨ ਜਿਹੜਾ ਹੈ ਉਹ ਆਪਣੇ ਕਾਬੂ 'ਚ ਕਰ ਲਿਆ ਔਰ ਵਾਇਲੈਂਸ ਔਰ ਸਿਵਲ ਵਾਰ। ਸੋ ਮੈਂ ਸਮਝਦਾ ਵੀ ਡਿਪਲੋਮੈਟਿਕਲੀ ਵੀ ਔਰ ਪ੍ਰੈਕਟੀਕਲੀ ਵੀ ਦੇ ਆਰ ਡੂਇੰਗ ਏ ਗੁੱਡ ਜੌਬ ਜੇ ਪਾਕਿਸਤਾਨ ਦੇ ਹਵਾਲੇ ਨਾਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਆਪਣੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਣਾ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਟੀਵੀ 84 ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ, ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।